ਸਰਾਜ ਦੇ ਵਿੱਚ ਸਿੱਖਾਂ ਦੇ ਅਤੇ ਮੁਸਲਮਾਨ ਦਾ ਆਪੇ ਬੜਾ ਪਿਆਰ ਨਾਲ ਜ਼ਿੰਦਗੀ ਗੁਜ਼ਰ ਗਈ। ਦੇਖੋ ਮੰਦਿਰ ਤੇ ਮਸਜਿਦ ਕੋਲ ਹੈ। ਹਾਂ ਬਿਲਕੁਲ ਬੈਠੇ ਨਾ, ਇਹ ਸਾਡੀ ਮਿਸਾਲ ਹੈ ਜਿੱਦਾਂ ਵਿੱਚੋਂ ਰਾਹ ਲੰਘਦਾ ਹੈ। ਕਦੇ ਝਗੜਾ ਨਹੀਂ ਹੁੰਦਾ। ਮੀਆਂ ਜੀ ਕੋਈ ਬੰਦਾ ਲੈ ਜਾਂਦੇ ਨਮਾਜ਼ ਪੜ੍ਹਨਾ ਨਹੀਂ ਜੀ, ਸਾਡੀ ਟਾਈਮ ਤੁਹਾਡੀ ਟਾਈਮ ਦੀ ਅਸੀਂ ਜੋ ਜੀ ਗਏ ਕਰ ਲਈਏ। ਪਿੰਡ ਚ ਕੋਈ ਮਕਾਨ ਏਡਾ ਨੁਕਸਾਨ ਨਹੀਂ ਹੋਇਆ। ਮੰਦਿਰ ਦਾ ਬੂਹਾ ਸੜਿਆ ਹੈ ਇਸ ਮੰਦਿਰ ਦਾ। ਅੱਛਾ, ਉਹ ਫਿਰ ਲਾਉ ਉਹ ਪਿੰਡ ਦਾ ਲੋਹਾ ਕਿ ਲਾਮ ਦੇ ਹਾਂ ਕੁਝ ਲਾਮ ਦੇ ਪਿੰਡ ਜਸਾ ਆ ਸੀ ਤੇ ਚੜ ਕੇ ਵੀਰੋ ਕਹਿ ਲੋ। ਅੱਛਾ ਅੱਛਾ, ਅੰਮ੍ਰਿਤਸਰ ਮੁੰਡਿਆ। ਅੱਛਾ, ਉਹਨਾਂ ਕੀਤਾ ਨੁਕਸਾਨ। ਹਾਂਜੀ, ਪਿੰਡਾਂ ਨੇ ਰੋਕਿਆ ਨਹੀਂ ਉਹਨਾਂ ਨੂੰ ਵੀ ਨਾ ਪਿੰਡ ਕੋ ਰੁਕਦਾ ਹੈ ਜੇ ਜਸਾ ਚੜਿਆ ਲੋਕ। ਫਿਰ ਅੱਗ ਬੁਝਾਈ ਕਿਨੇ? ਪਿੰਡਾਂ ਨੇ। ਆ ਪਿੰਡ ਅੱਗ ਬੁਝਾੜ ਤੋਂ ਗਿਆ ਜਦੋਂ। ਅੱਛਾ ਅੱਛਾ, ਫਿਰ ਬਾਅਦ ਬਚਾਓ। ਪਿੰਡ ਦੇ ਸਾਡੇ ਇੱਕ ਸ਼ਦਾਈ ਦੁਆਨ ਸੀ ਵਾਲਾ, ਉਹਨੂੰ ਮਾਰਿਆ। ਇੱਕ ਸਿੱਖ ਸੀ, ਉਹ ਵੀ ਸ਼ਦਾਈ ਸੀ ਵਿਚਾਰਾ। ਅੱਛਾ, ਉਹਨੇ ਮਾਰੇ ਨੇ। ਦੋ ਮਾਰ ਦਿੱਤੇ? ਦੋ ਉਹਨੇ ਮਾਰੇ ਜਿਹੜੇ ਚੜੇ ਭਾਈ ਆਏ। ਆਹੋ ਜਿਹੜੇ ਆਏ ਸੀ ਜਿਸ ਦੀ ਗੱਲ ਕਰ। ਪਿੰਡ ਵਾਲੇ ਪੇਰ ਨੂੰ ਕਹਿੰਦਾ ਮਾਰਿਆ ਨਾ ਸਾਨੂੰ ਕਿਹ ਮਾਰਿਆ। ਬਾਬਾ ਜੀ ਅਕਸਰ ਪਿੰਡਾਂ ਦੇ ਆਪਸ ਵਿੱਚ ਪਿਆਰ ਸੀ, ਆਪਸ ਵਿੱਚ ਦੂਰ ਦੇ ਲਾਮ ਦੇ ਹੁੰਦੇ ਹਨ। ਇਹ ਇੱਧਰ ਵੀ ਇੰਜ ਹੀ ਕਰਦੇ ਹਨ। ਉਧਰ ਹੀ ਲੋਕਾਂ ਦਾ ਆਪੇ ਪਿਆਰ ਸੀ। ਤੇ ਗੁਰਦੁਆਰੇ ਨੂੰ ਅੱਗ ਲੱਗੀ, ਮੰਦਿਰ ਨੂੰ ਅੱਗ ਲੱਗੀ ਕੋਲੇ ਤੇ। ਅੱਛਾ, ਤੋਂ ਬੁਝਾਵੀ ਲੋਕਾਂ ਨੇ। ਅੱਛਾ ਅੱਛਾ, ਤੇ ਗੁਰਦੁਆਰਾ ਕੱਚਾ ਸੀ? ਕੱਚਾ ਸੀ, ਅਜੇ ਬਣਾਇਆ ਸੀ ਤਾਜ਼ਾ ਹੀ। ਅੱਛਾ ਅੱਛਾ ਬਾਬਾ ਜੀ, ਥੋੜੀ ਪਿਆਰ ਮੁਹੱਬਤ ਦੀਆਂ ਗੱਲਾਂ ਪਹਿਲੇ ਸਾਨੂੰ ਸੁਣਾਓ ਕਿ ਜਦੋਂ ਵੱਸਦੇ ਹੋ ਸਾਰੇ ਇਕੱਠੇ। ਹਾਂਜੀ, ਤੁਸੀਂ ਕਿੰਨੀ ਉਮਰ ਕਿੰਨੀ ਸੀ ਤੁਹਾਡੀ? ਉਦੋਂ 8-10 ਸਾਲ ਦਾ। 10 ਸਾਲ ਦੇ ਹੋ ਤੁਸੀਂ। ਰਵੰਤ ਤੇ ਬਲਵੰਤ ਮੇਰੇ ਹਾਂ ਹੀ ਹੁੰਦਾ ਮੁੰਡੇ। ਰਵੰਤ ਬਲਵੰਤ ਸਿੱਖ ਸਨ? ਹਾਂ ਸਿੱਖ। ਬੇਲੀ ਸਨ ਫਿਰ ਤੁਹਾਡੀ ਹਾਣੀ ਸਨ? ਹਾਂ, ਮੇਰਾ ਬਾਬਾ ਜੀ ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਬਾਬਾ ਜੀ ਨਾਂ ਕੀ ਆਪਣਾ? ਅਬਦੁਲ ਗਫੂਰ। ਅਬਦੁਲ ਗਫੂਰ। ਹਾਂਜੀ। ਤੇ ਤੁਹਾਡੇ ਅੱਬੇ ਦਾ ਤੇ ਦਾਦੇ ਦਾ ਕੀ? ਜਲਾਲਦੀਨ। ਹਾਂਜੀ। ਉਹ ਦਾਦਾ ਨਾ ਉਮਰ ਬਖਸ਼। ਤੇ ਬਾਬਾ ਜੀ ਪਿੰਡ ਸਰਾਜ। ਪਿੰਡ ਸਰਾਜ। ਗੋਤਾ ਸਰਾਜ? ਜਿਹੜਾ ਸਰਾਜ ਗੋਤਾ ਸਰਾਜ ਪੁੱਛੇ ਫਿਰ ਸਾਰੇ ਅਸੀਂ ਸਾਜ ਬੈਠੇ ਆ। ਤੁਸੀਂ ਸਰਾਜ ਚ। ਤੇ ਬਾਬਾ ਜੀ ਇਹਦਾ ਜ਼ਿਲ੍ਹਾ ਕਿਹੜਾ ਤੁਹਾਡਾ? ਜ਼ਿਲ੍ਹਾ ਹੁਣ ਤੇ ਨਰਵਾਲ ਹੈ, ਪਹਿਲਾਂ ਸਿਆਲਕੋਟ ਸੀ। ਅੱਛਾ, ਪਹਿਲੇ ਸਿਆਲਕੋਟ ਸੀ, ਹੁਣ ਜਿਹੜਾ ਨਰਵਾਲ ਬਣ ਗਿਆ। ਹੁਣ ਜਿਹੜਾ ਨਰਵਾਲ ਬਣਿਆ। ਅੱਛਾ ਬਣਿਆ। ਤੇ ਜ਼ਾਤ ਕਿਹੜੀ ਬਾਬਾ ਜੀ ਆਪਣੀ? ਅੰਸਾਰੀ। ਅੰਸਾਰੀ। ਬਾਬਾ ਜੀ ਤੁਸੀਂ ਸਾਡੇ ਵੇਖਣ ਨਾਲ ਦੱਸੋ ਕਿ ਤੁਸੀਂ ਉਧਰੋਂ ਆਏ ਕਿ ਇੱਧਰ? ਮੈਂ ਇੱਧਰ ਰਹਿਣਾ ਸ਼ੁਰੂ ਤੋਂ ਪਹਿਲਾਂ। ਸ਼ੁਰੂ ਤੋਂ ਇੱਧਰ ਰਹਿੰਦੇ, ਵੰਡ ਤੋਂ ਪਹਿਲਾਂ ਇੱਥੋਂ ਦੇ? ਹਾਂਜੀ। ਉਦੋਂ ਨੰਬਰਦਾਰ ਕਿਹੜਾ ਹੁੰਦਾ ਤੁਹਾਡੇ ਪਿੰਡ ਦਾ? ਨੰਬਰਦਾਰ 2-3 ਸਨ ਦੇ ਹਿੰਦੂ ਨੰਬਰਦਾਰ। ਉਹ ਸਾਂ? ਹਾਂ। ਕੀ ਨਾਂ ਸੀ? ਪੰਜਾਬੀ ਨੰਬਰਦਾਰ ਕੋਈ ਨਹੀਂ ਸੀ। ਅੱਛਾ, ਦਾਦਾ ਸਿੰਘ, ਮੈਨੂੰ ਇਹਨੇ ਨਾਂ ਨਹੀਂ ਯਾਦ ਉਹਨਾਂ ਦੇ। ਚਲੋ ਜਿਹੜੇ ਯਾਦ ਨੇ ਦੱਸਿਆ ਜੀ। ਕਿਸੇ ਹਿੰਦੂਆਂ ਦੇ ਨਾਮ ਹਿੰਦੂ ਆਇਆ ਸੀ ਜਿੱਥੇ ਪਿੰਡ ਚ? ਹਾਂ, ਸਿੱਖ ਅਸੀਂ ਅੱਧੋ ਅੱਧ ਸਾਂ। ਅੱਛਾ, ਜਿੰਨੇ ਅਸੀਂ ਉਹਨੇ ਉਹ ਸਨ। ਸਿੱਖ ਆਏ ਸਨ? ਆਹੋ। ਹਿੰਦੂ ਵੀ ਆਏ ਸਨ? ਹਾਂ। ਸਿੱਖ ਹੋਰ ਨੇ, ਹਿੰਦੂ ਹੋਰ ਨੇ, ਉਹ ਧਰਮ ਨੇ। ਉਹ ਇਹ ਜਿਹੜਾ ਚਮਾਰਾ ਮੰਦਿਰ ਹੈ ਨਾ, ਇਹ ਤੁਹਾਨੂੰ ਦੱਸਣ ਲੱਗਾ ਵੀ ਇਹ ਬ੍ਰਾਹਮਣ ਨੇ। ਉਹ ਬਾਬਾ ਜੀ ਮੈਂ ਇੱਕ ਮਿੰਟ ਤੁਹਾਨੂੰ ਪੁੱਛਣਾ ਵਾ, ਥੋੜਾ ਪਹਿਲਾਂ ਪਿੰਡ ਦਾ ਦੱਸ ਕਰਾ ਲਈ। ਇਹਦੇ ਨਾਲ ਆਲੇ ਦੁਆਲੇ ਪਿੰਡ ਕਿਹੜਾ ਹੈ? ਹੋਰ ਨਾਲ ਆਲੇ ਦੁਆਲੇ ਪਿੰਡ ਕਿਹੜੇ ਨੇ? ਇਹਨੂੰ ਬਾਜੂਆ। ਅੱਛਾ, ਮਹਾਜਨ। ਤੇ ਗੋਤਾ। ਗੋਤਾ। ਤੇ ਤਹਿਸੀਲ ਵੀ ਤੇ ਜ਼ਿਲ੍ਹਾ ਵੀ ਨਾਰਵਾਲ। ਅੱਛਾ ਅੱਛਾ, ਦੇਖੋ ਪਹਿਲੋਂ ਹੋਰ ਵੀ ਤੁਹਾਨੂੰ ਦੱਸਿਆ ਕੋਟ ਲੱਖਾ ਸਿੰਘ। ਅੱਛਾ, ਕੋਟ ਲੱਖਾ ਸਿੰਘ ਵੀ ਲੱਗੇ। ਅੱਛਾ ਅੱਛਾ ਬਾਬਾ ਜੀ, ਹੁਣ ਥੋੜਾ ਦੱਸੋ ਵੀ ਤੁਹਾਡੇ ਪਿੰਡ ਦੇ ਵਿੱਚ ਅੱਧਾ ਤੁਸੀਂ ਦੱਸਿਆ ਹਿੰਦੂ ਸਿੱਖ ਸਨ, ਅੱਧੇ ਮੁਸਲਮਾਨ ਸਨ? ਅੱਧੇ ਮੁਸਲਮਾਨ। ਤੇ ਕਿਹੜੀ ਕਿਹੜੀ ਬਰਾਦਰੀ ਸੀ ਮੁਸਲਮਾਨਾਂ ਦੀ? ਮੁਸਲਮਾਨ ਦੀ ਬਰਾਦਰੀ ਘੁਮਿਆਰ, ਲੋਹਾਰ, ਜਰਾ ਅਸੀਂ। ਅੱਛਾ, ਅੰਸਾਰੀ ਹੋਣੇ ਆ। ਹਾਂਜੀ ਹਾਂਜੀ। ਤੇ ਸਾਰੀ ਉਮਰ ਹਲੀ ਵੀ ਮਾਛੀ ਅਸਲ। ਅੱਛਾ, ਤੇ ਬਾਬਾ ਜੀ ਸਿੱਖਾਂ ਦੀ ਕਿਹੜੀ ਜ਼ਾਤ ਸੀ? ਸਿੱਖ ਜ਼ਾਤ ਦਾ ਮੰਨਦੇ ਕਿਹੜੀ? ਅੱਛਾ, ਤੇ ਹਿੰਦੂ ਵੀ ਹੈ ਸਨ? ਹਾਂਜੀ। ਚਲੋ ਨਾਂ ਦੱਸ ਦੋ ਕਿਹਦਾ ਤੁਹਾਨੂੰ ਚੇਤਾ ਵੇ। ਹਿੰਦੂ ਇਹ ਜਿਹੜਾ ਸਾਡਾ ਮੰਦਿਰ ਬਣਿਆ ਹੈ, ਇਹਦਾ ਜਿਹੜਾ ਸੀ ਨਾ, ਇਹ ਬ੍ਰਾਹਮਣ ਨੇ ਜੋ ਸਜਦਾ ਮਨਸੂਰ ਸੈਦ ਨੇ। ਇਸ ਤਰ੍ਹਾਂ ਬ੍ਰਾਹਮਣ ਨੇ ਪੂਜਦੇ ਲੋਕ ਸਾਰੇ। ਅੱਛਾ, ਇਹ ਪੈਦਾ ਹੈ ਨਾ ਲక్ష్ਮੀ ਦਾਸ, ਇਹ ਲੱਖ ਰੁਪਏ ਦੇ ਪਿਓ ਦਾ ਹੱਥ ਰਖਾ ਨੋਟ ਚਾਂਦੀ ਦੇ ਰੁਪਈਏ ਦੇ। ਉਹ ਨਾਂ ਹੈ ਲక్ష్ਮੀ ਦਾਸ। ਅੱਛਾ, ਇਹ ਇਸ ਮੰਦਿਰ ਵਾਲੇ ਜਿਹੜੇ ਨੇ ਉਹਦਾ ਨਾਂ ਹੀ ਲక్ష్ਮੀ ਦਾਸ। ਇਹ ਜਿਹੜਾ ਮੰਦਿਰ ਹੈ? ਹਾਂਜੀ। ਅੱਛਾ, ਇਹ ਬ੍ਰਾਹਮਣ ਮੰਦਿਰ ਦਾ ਨਾਂ ਕੀ ਸੀ? ਮੰਦਿਰ ਦਾ ਨਾਮ ਹੈ ਜੋ ਅਹਿਮ ਸਿਤਾਂ ਰੱਖਿਆ ਹੁੰਦਾ? ਨਹੀਂ, ਇਹਦਾ ਨਾਮ ਕੋਈ ਨਹੀਂ। ਉਹ ਦੱਸਿਆ ਬ੍ਰਾਹਮਣ ਜੀ, ਉਹਨੂੰ ਹੋਰ ਸਾਰੇ ਹਿੰਦੂ ਪੂਜਦੇ ਆ, ਸਿੱਖ ਨਹੀਂ ਪੂਜਦੇ। ਬ੍ਰਾਹਮਣ ਜਿਹੜੇ ਹਨ ਉਹ ਮਾਛੀ ਧੋਬੀ ਜੋ ਵੀ ਹੈ ਹਿੰਦੂ, ਉਹ ਇਹਨਾਂ ਨੂੰ ਮੰਨਦੇ ਹਨ। ਗੁਰਦੁਆਰਾ ਵੀ ਆ ਸੀ? ਗੁਰਦੁਆਰਾ ਬਣਿਆ ਨਹੀਂ ਸੀ, ਥੋੜਾ ਜਿਹਾ ਬਣਿਆ ਕੱਚਾ ਜਿਹਾ। ਅੱਛਾ, ਇਹ ਜਿਹੜੀ ਮੰਦਿਰ ਬਣਿਆ ਹੋਇਆ ਮੈਨੂੰ ਦੇਖਦਾ ਇੱਧਰ ਥੋੜਾ ਜਿਹਾ ਬਣਿਆ, ਉਹ ਮੈਨੂੰ ਚੇਤਾ ਹੈ ਜੋ ਪਾਕਿਸਤਾਨ ਬਣਿਆ ਨਾ, ਅਸੀਂ ਇਸ ਫੋਟੋ ਛੱਡ ਕੇ ਤੇ ਗੋਸੇ ਚਲੇ ਗਏ ਸਾਂ। ਅੱਛਾ, ਤੇ
जब गोते आया ना छोटा मैं नसाल पिंड इधर आया तो गोता ਨੂੰ ਅੱਗ ਲੱਗੀ ਮੰਦਰ ਨੂੰ ਅੱਗ ਲੱਗੀ ਕੋਲੇ ਤੇ ਅੱਛਾ तो पंजाबी लोगों ने ਅੱਛਾ ਅੱਛਾ ਤੇ ਗੁਰਦੁਆਰਾ ਕੱਚਾ ਸੀ ਕੱਚਾ ਹੀ ਸੀ ਅਜੇ ਬਣਾਇਆ ਸੀ ਤਾਜ਼ਾ ਹੀ ਅੱਛਾ ਅੱਛਾ ਬਾਬਾ ਜੀ ਥੋੜੀ ਪਿਆਰ ਮੁਹੱਬਤ ਦੀਆਂ ਗੱਲਾਂ ਪਹਿਲੇ ਸਾਨੂੰ ਸੁਣਾਓ ਕਿ ਜਦੋਂ ਵੱਸਦੇ ਹੋ ਸਾਰੇ ਇਕੱਠੇ ਹਾਂਜੀ ਤੁਸੀਂ ਕਿੰਨੀ ਉਮਰ ਕਿੰਨੀ ਸੀ ਤੁਹਾਡੀ ਉਦੋਂ? ਉਹ 8-10 ਸਾਲ ਦਾ ਹੋਣਾ 10 ਸਾਲ ਦੇ ਹੋ ਤੁਸੀਂ। ਰਵੰਤ ਤੇ ਬਲਵੰਤ ਮੇਰੇ ਹਾਂ ਹੀ ਹੁੰਦਾ ਮੁੰਡੇ ਰਵੰਤ ਤੇ ਬਲਵੰਤ ਸਿੱਖ ਸਨ? ਹਾਂ ਸਿੱਖ ਬੇਲੀ ਸਨ ਫਿਰ ਤੁਹਾਡੇ ਹਾਣੀ ਸਨ? ਹਾਂ ਮੇਰਾ ਇੱਕ ਮੁੰਡਾ ਪਿਆਰਾ ਸੀ ਅੱਛਾ ਤੇ ਉਹ ਸਨ ਝੀਰ ਉਹ ਇੰਡੀਆ ਜਾ ਸ਼ਿਕਾਰ ਮੱਛੀਆਂ ਦੇ ਜਗ੍ਹਾ ਬੈਠੇ ਉਹ ਪਿਆਰਾ ਨਾਈ ਬੜਾ ਘੁਲਿਆ ਉਹਦੇ ਜਾ ਕੇ ਇੰਡੀਆ ਦੇ ਅੱਛਾ ਜਾਂ ਬਾਹਰੋਂ ਸੀ ਮੱਛੀ ਮੁੰਡਾ ਮੱਛੀ ਨਾ ਅੱਛਾ ਧਿਆਨ ਰੱਖੋ ਉਹ ਨਹੀਂ ਇਹਨਾਂ ਮਸ਼ਹੂਰ ਸੀ ਜਗ੍ਹਾ ਉਹ ਪਿਆਰਾ ਬੰਦਾ ਆਇਆ ਨਾ ਉੱਥੇ ਇੱਕ ਅੱਛਾ ਉਹਦਾ ਪਿਆਰਾ ਨਾਈ ਬੜਾ ਘੁਲਿਆ ਉਧਰ ਜਾ ਕੇ ਇੰਡੀਆ 'ਚ ਤੇ ਉਹਦਾ ਆਪਣਾ ਲక్ష్ਮੀ ਦਾਸ ਉਹਦਾ ਪੁੱਤਰ ਨਰਾਣੀ ਉਹਨੇ ਛੋੜੀ ਅੱਛਾ ਉਹ ਅੰਮ੍ਰਿਤਸਰ ਬੈਠੇ ਜਾਏ ਦਾ ਰਿਸ਼ਤਾ ਹੀ ਅੰਮ੍ਰਿਤਸਰ ਸੀ ਸਾਡੇ ਕੋਲ ਬ੍ਰਾਹਮਣ ਦੇ ਇਹਨਾਂ ਇਹ ਪੜ੍ਹੇ ਲਿਖੇ ਸਨ ਨਾ ਇਹਨਾਂ ਪਤਾ ਲੱਗੇ ਪਾਕਿਸਤਾਨ ਇੱਧਰ ਬਣ ਗਿਆ ਇੱਧਰ ਨਹੀਂ ਉਹ ਸਾਰਾ ਸਮਾਨ ਨਗਦੀ ਮਾਲ ਮੂਲ ਜੋ ਹੈ ਨਾ ਉਹ ਲੈ ਕੇ ਉਸ ਅੰਮ੍ਰਿਤਸਰ ਪਹੁੰਚ ਗਏ ਅੱਛਾ ਅੱਛਾ ਬਾਬਾ ਜੀ ਉਂਝ ਬੱਸੋਂ ਕਿਵੇਂ ਦੀ ਪਹਿਲਾਂ ਸਾਨੂੰ ਇਹ ਦੱਸੋ ਨਾ ਬੱਸੋਂ ਇਹ ਵੀ ਸਾਡਾ ਅੱਜ ਤੱਕ ਕੋਈ ਆਪਸ ਝਗੜਾ ਨਹੀਂ ਹੁੰਦਾ ਨਾ ਅੱਛਾ ਨਾ ਲੜੇ ਕੋਈ ਸ਼ਾਦੀ ਮੈਂ ਉਹਦੇ ਭਲਾ ਲੈਣ ਦੇਣ ਵੀ ਹੈ ਸੀ ਕਿ ਨਹੀਂ ਇੱਕ ਆਪਸ ਚ ਸ਼ਾਦੀ ਦੇ ਵੱਡਿਆਂ ਦਾ ਉਹ ਮੈਨੂੰ ਕੀ ਪਤਾ ਬਚਪਨ ਮੇਰਾ ਤੇ ਨਹੀਂ ਤਾਂ ਵੱਡੇ ਗੱਲਾਂ ਤੁਹਾਨੂੰ ਨਹੀਂ ਦੱਸਦੇ ਵੀ ਬਾਅਦ ਜੋ ਚਲੇ ਗਏ ਨੇ ਬਾਅਦ ਚ ਵੀ ਤੇ ਕਰਦੇ ਹੋਣਗੇ ਅੰਜਰ ਇਹਨੇ ਹਾਂ ਬੜੇ ਵਸਦੇ ਹਾਂ ਗੱਲਾਂ ਕਰਦੇ ਹੋਣਗੇ ਪੁਰਾਣੀਆਂ ਸਾਡਾ ਮੇਰਾ ਲਤਾਇਆ ਸੀ ਉਹ ਪੜਿਆ ਪੰਚਾਇਤ ਮਾਤਾ ਇਸ ਵਿੱਚ ਉਹਦਾ ਨਾਂ ਸੀ ਅੱਛਾ ਆਪਣੀ ਮਸਜਿਦ ਵੀ ਲਾਉਂਦੇ ਸੀ ਬਾਬਾ ਆ ਛੋਟੀ ਮਸਜਿਦ ਸੀ ਉਹ ਬੜੀ ਵੱਡੀ ਹੋ ਗਈ ਨੇ ਅੱਛਾ ਬੜੇ ਪੈਸੇ ਲਾਏ ਮਸਜਿਦ ਦੇ ਤੇ ਬਾਬਾ ਜੀ ਜਦੋਂ ਕੁਰਬਾਨੀ ਦੀ ਆਉਂਦੀ ਸੀ ਈਦ ਕੁਰਬਾਨੀ ਆਉਂਦੀ ਉਦੋਂ ਨਹੀਂ ਸੀ ਕਦੇ ਰੌਲਾ ਪਿਆ ਗਾਂ ਕਰਨ ਤੋਂ ਨਾ ਗਾਂ ਕਰਨ ਦਿੰਦੇ ਹੁੰਦੇ ਤੁਹਾਨੂੰ ਨਹੀਂ ਕੁਰਬਾਨੀ ਦੀ ਗਾਂ ਨਹੀਂ ਉਦੋਂ ਕੀਤੀ ਕਿ ਬੱਕਰੇ ਸ਼ੇਕਰੇ ਕਰਦੇ ਆ ਅੱਛਾ ਸਾਡੇ ਇੱਥੇ ਮੰਦਰਾਂ ਵਾਲਾ ਲਾਗੇ ਪਿੰਡ ਅੱਛਾ ਉੱਥੇ ਮੋਟਾ ਗੋਸ਼ਤ ਹੁੰਦਾ ਸੀ ਅੱਛਾ ਅੱਛਾ ਅਸੀਂ ਚੋਰੀ ਲਿਆ ਕੇ ਨਾ ਖਾਂਦਿਆਂ ਨੇ ਆਖੀ ਵੀ ਨਹੀਂ ਮੈਂ ਛੋਟਾ ਜਿਹਾ ਨਾ ਦੀਵਾ ਫੜਿਆ ਤੇ ਅੱਜ ਮੇਰੀ ਤੇ ਸਰੋਂ ਦੇਵਾ ਤੇ ਮੇਰਾ ਪਿਓ ਕੱਟ ਆਖਣਾ ਲੋਕਾਂ ਨੂੰ ਖੱਦਰ ਆਉਂਦਾ ਲੈ ਲਓ ਚੋਰੀ ਵੇਚਦੇ ਅੱਛਾ ਅੱਛਾ ਬਾਬਾ ਤੁਹਾਡੇ ਵੱਡੇ ਕੀ ਕੰਮ ਕਰਦੇ ਹਾਂ ਉਹ ਡੰਗਰ ਸ਼ੁਰੂ ਖਰੀਦਦੇ ਆ ਅੱਛਾ ਅੱਛਾ ਪਾਰ ਡੰਗਰਾਂ ਦਾ ਅੱਛਾ ਫਿਰ ਛੱਡ ਗਏ ਅਸੀਂ ਰੋਕਵਾ ਨਹੀਂ ਕੀਤਾ ਪਾਰ ਡੰਗਰਾਂ ਤਿੰਨੇ ਭਰਾਵਾਂ ਬਾਹਰ ਰੂਮ ਦਾ ਹੁੰਦਾ ਕੀਤਾ ਫੈਸਲਾਬਾਦ ਹਾਂ ਅੱਛਾ ਅੱਛਾ ਬਾਬਾ ਜੀ ਤੇ ਜਦੋਂ ਇੱਥੇ ਉਹ ਵਸਦੇ ਹਾਂ ਉਹਨਾਂ ਦੇ ਘਰ ਕਿਵੇਂ ਥੋੜੇ ਘਰ ਦਾ ਸੋਚ ਬਾਰੇ ਚ ਬੁਰੇ ਹੈ ਸਾਂ ਕਿਸੇ ਦੇ ਉਹ ਵੱਡਾ ਜਵਾਰਾ ਕਿਤੇ ਹਦੇੜ ਛੜਿਆ ਉਹਨਾਂ ਦੇ ਉਹ ਕਿਹਦਾ ਸੀ ਇਹਨਾਂ ਦਾ ਲక్ష్ਮੀ ਦਾਸ ਦਾ ਲక్ష్ਮੀ ਦਾਸ ਦਾ ਸੀ ਹਾਂ ਅੱਛਾ ਇੱਕ ਲక్ష్ਮੀ ਦਾਸ ਦਾ ਤੇ ਇੱਕ ਉਹ ਨਹੀਂ ਕਿਆ ਉਹਦਾ ਨਾਂ ਸੀ ਹੁਣ ਕੀ ਇਹ ਦੋਏ ਚਾਚਾ ਭਤੀਜਾ ਪੁੱਛ ਤੇ ਇਹਦਾ ਪੱਕਾ ਮਕਾਨ ਹੈ ਸਿੱਖ ਦਾ ਲੱਦਾ ਸਿੰਘ ਉਹੀ ਨਜ਼ਰ ਬੰਦ ਹੋ ਗਈ ਲੱਦਾ ਸਿੰਘ ਸੀ ਹਾਂਜੀ ਅੱਛਾ ਉਹਦੇ ਪਿਓ ਦੁਆ ਕੀਤੀ ਵੀ ਯਾਦ ਨੂੰ ਬਾਤੇ ਨਜ਼ਰ ਹੀ ਬੰਦ ਕਰ ਛੇ ਜ਼ੋਰ ਇੰਨਾ ਹੀ ਲੱਦਾ ਸਿੰਘ ਜੋ ਇੱਟ ਖੜੀ ਗਈ ਤੇ ਖੂਹ ਦੇ ਬੂੜ ਹੁੰਦੇ ਉਹ ਅੱਛਾ ਇੰਨਾ ਜ਼ੋਰ ਮੈਂ ਇੱਟ ਫਿਜ਼ੀ ਕਰ ਛੜੀ ਹੋ ਰਿਹਾ ਵੀ ਘਰ ਕਿਵੇਂ ਦੇ ਹਾਂ ਉਦੋਂ ਥੋੜਾ ਲਕਸ਼ਾ ਦੱਸੋ ਜੋ ਤੁਸੀਂ ਵੇਖਿਆ ਉਹ ਦੱਸੋ ਉਹ ਘਰ ਕੱਚੇ ਬਹੁਤ ਸਾਰੇ ਕਹੇ ਨੇ ਮੱਥਾ ਪੱਕਾ ਕਹੇ ਦੇ ਦੀਵਾਰ ਪੱਕੀ ਅੱਛਾ ਅੱਛਾ ਤੇ ਬਾਬਾ ਇੱਥੇ ਦੁਕਾਨਾਂ ਹੁੰਦੀਆਂ ਦੁਕਾਨਾਂ ਮਾਰਕੀਟ ਆ ਸੀ ਉਹਨਾਂ ਦੀ ਮਾਰਕੀਟ ਨਹੀਂ ਦੋ ਤਿੰਨ ਦੁਕਾਨਾਂ ਇੱਕ ਪਾਂਦੇ ਉਹਨਾਂ ਦੁਕਾਨ ਸੀ ਪਰਚੂਨ ਦੀ ਅੱਛਾ ਕੌਣ ਸਨ ਉਹ ਪਾਂਦੇ ਜੀ ਕੋਈ ਸਾਡੇ ਮਲਵਾਣੇ ਹੁੰਦੇ ਨੇ ਪਾਂਦੇ ਹਿੰਦੂ ਸਨ ਆਹ ਹਿੰਦੂ ਅੱਛਾ ਤੇ ਹੋਰ ਦੁਕਾਨਾਂ ਹੋਰ ਬੜਾ ਵੇਚਿਆ ਇਹ ਮੰਦਿਰ ਦੇ ਨਾਲ ਨੇ ਦੁਕਾਨਾਂ ਇਹ ਦੁਕਾਨਾਂ ਇਹਨਾਂ ਬਣਾਈਆਂ ਨੇ ਨਹੀਂ ਪੁਰਾਣੀਆਂ ਦੁਕਾਨਾਂ ਜਿਹਦੇ ਵਿੱਚ ਹੁਣ ਬਣੀ ਮੈਂ ਜੇ ਅਰਥ ਕਰਨਾ ਦੁਕਾਨਾਂ ਪੁਰਾਣੀਆਂ ਨੇ ਤੇ ਇਹ ਮੰਦਿਰ ਦੇ ਸਾਰਾ ਜਗ੍ਹਾ ਮੰਦਿਰ ਦੀ ਹੈ ਉਹ ਦੁਕਾਨਾਂ ਮੰਦਿਰ ਦੀਆਂ ਮੰਦਿਰ ਦੀ ਦੁਕਾਨਾਂ ਨਹੀਂ ਉੱਥੇ ਦੁਕਾਨਾਂ ਕਾਹਦੀਆਂ ਹੁੰਦੀਆਂ ਮੈਂ ਤੁਹਾਨੂੰ ਇਹ ਪੁੱਛਣ ਆ ਇੱਥੇ ਦੁਕਾਨ ਕੋਈ ਨਹੀਂ ਹੁੰਦੀ ਹਾਂ ਕੀ ਸੀ ਗਾਂ ਵਿੱਚ ਦੁਕਾਨਾਂ ਹੁੰਦੀਆਂ ਗਾਂ ਜਾ ਕੇ ਅੱਗੇ ਕਰਕੇ ਇਹ ਸਰ ਰਹਿਣ ਬੈਣੀ ਨੇ ਬਣਾਇਆ ਸੀ ਅੱਛਾ ਦੁਕਾਨ ਉਹਨਾਂ ਵਾਲੀ ਦੁਕਾਨਾਂ ਘੱਟ ਸਨ ਸੁਨਿਆਰੇ ਦੀ ਦੁਕਾਨ ਆ ਸੀ ਹਿੰਦੂ ਸੁਨਿਆਰੇ ਦੀ ਸੁਨਿਆਰੇ ਦੀ ਦੁਕਾਨ ਜੀ ਸੁਨਿਆਰੇ ਦੀ ਦੁਕਾਨ ਮੈਂ ਆਖਾਂ ਝੂਠੀ ਬੋਲੀ ਜਾ ਅੱਛਾ ਖੂਹੀਆਂ ਕਿੱਥੇ ਹਾਂ ਖੂਹੀਆਂ ਦੱਸੋ ਖੂਹੀ ਮੰਦਰ ਵਿੱਚ ਖੂਹੀ ਆ ਸੀ ਮੰਦਰ ਚ ਖੂਹੀ ਆ ਸੀ ਅੱਛਾ ਅੰਦਰ ਸੀ ਅੰਦਰ ਹੋਰ ਕਿੱਥੇ ਸੀ ਹੋਰ ਇੱਕ ਅੱਗੇ ਜਾ ਕੇ ਚੌਂਕ ਆਉਂਦਾ ਉੱਥੇ ਰਿਖੀ ਆਸਨ ਨੂੰ ਆਉਂਦੇ ਹਿੰਦੂ ਕੀ ਆਂਦੇ ਸਾਂ ਰਿਖੀ ਆਸਨ ਹਾਂ ਹਾਂ ਅੱਛਾ ਉੱਥੇ ਵੀ ਖੂਹੀ ਆ ਸੀ ਅੱਛਾ
ਤੇ ਉਹ ਆਪਣੀ ਖੂਹੀ ਪਾਣੀ ਭਰਦੇ ਆ, ਅਸੀਂ ਆਪਣੇ ਭਰਦੇ ਆ। ਅੱਛਾ ਅੱਛਾ, ਤੇ ਮਸੀਤੇ ਵੀ ਦੇਖੋ ਕਿ ਨਹੀਂ? ਮਸਜਿਦ ਵੀ ਖੂਹੀ ਆ ਸੀ। ਅੱਛਾ, ਨਵਾਂ ਦੇ ਵਿੱਚ ਉਤਰ ਕੇ ਬਾਲਟੀ ਮੋਕੇ ਕਰਦਾ ਜਜਮਾਨ। ਬਾਬਾ ਜੀ ਉਦੋਂ ਹਯਾ ਕਿਵੇਂ ਧੀਆਂ ਭੈਣਾਂ ਦਾ? ਹਾਂ, ਇੱਕ ਦੂਸਰੇ ਦੀਆਂ ਧੀਆਂ ਭੈਣਾਂ ਦਾ ਹਯਾ ਕਰਦੇ ਹਨ ਬਹੁਤ ਮੁਸਲਮਾਨ ਬਹੁਤ ਜ਼ਿਆਦਾ ਇਸਰਾਈਲ ਜੀ ਕੋਲ ਆਪਣੀ ਜ਼ਮੀਨਾਂ ਨੇ। ਅੱਛਾ ਜੀ, ਸਾਡੇ ਪਿੰਡ ਚ ਮੈਂ ਉੱਥੇ ਤੁਸੀਂ ਆਖਿਓ ਸਰਾਜ ਦੇ ਵਿੱਚ ਸਿੱਖਾਂ ਦੇ ਅਤੇ ਮੁਸਲਮਾਨ ਦਾ ਆਪੇ ਬੜਾ ਪਿਆਰ ਨਾਲ ਜ਼ਿੰਦਗੀ ਗੁਜ਼ਰ ਗਈ ਹੈ। ਦੇਖੋ ਮੰਦਿਰ ਤੇ ਮਸਜਿਦ ਕੋਲ ਹੈ। ਹਾਂ ਬਿਲਕੁਲ, ਇਹ ਸਾਡੀ ਮਿਸਾਲ ਹੈ, ਜਿੱਦਾਂ ਵਿੱਚੋਂ ਰਾਹ ਲੰਘਦਾ ਹੈ। ਕਦੇ ਝਗੜਾ ਨਹੀਂ ਹੁੰਦਾ। ਮੀਆਂ ਜੀ ਕੋਈ ਬੰਦਾ ਰਹਿੰਦਾ ਨਮਾਜ਼ ਪੜ੍ਹਨਾ ਨਹੀਂ ਜੀ, ਸਾਡੀ ਟਾਈਮ ਤੁਹਾਡੀ ਟਾਈਮ ਦੀ ਅਸੀਂ ਜਦੋਂ ਜੀ ਗਏ ਕਰ ਲਈਏ। ਅੱਛਾ, ਹਾਂਜੀ, ਸਾਡੀ ਸਾਦਾ ਇਹ ਜੋ ਖਤਰੇ ਸਾਦਾ ਦਾ ਆਬਾਦ ਕਰਦੇ ਹਨ। ਅੱਛਾ, ਇੱਕ ਉਹ ਸੰਗ ਜਿਹਾ ਵਜਾਉਂਦੇ, ਉਹ ਤੁਹਾਨੂੰ ਪਤਾ ਵਜਾਉਂਦੇ ਕਿਹਦਾ ਵਜਾਉਂਦੇ ਨੇ। ਹਾਂ, ਉਹ ਸਿੱਖ ਮੇਖਾ ਵਜਾਉਂਦੇ ਸੰਗ। ਹਾਂ ਸੰਗ। ਅੱਛਾ ਅੱਛਾ, ਉਹਦੀ ਨਹੀਂ ਕਦੀ ਲੜਾਈ ਹੋਈ ਆਪਸ ਚ? ਨਹੀਂ ਲੜਾਈ ਨਹੀਂ, ਕੇਸ ਚੱਲਿਆ ਕਿ ਉਹਦਾ ਮੈਨੂੰ ਪਤਾ। ਇੱਕ ਆੜ ਖੂਹ ਦੀ ਜਾਂਦੀ ਸਾਡੇ ਕਬਰਸਤਾਨ ਦੇ ਵਿੱਚੋਂ ਦੀ। ਅੱਛਾ, ਉਹ ਅਸੀਂ ਆਖਿਆ ਬੰਦ ਕਰੋ ਨਾ, ਬੰਦ ਨਹੀਂ ਕਰਦੇ। ਉਹ ਅੰਮ੍ਰਿਤਸਰ ਤਰੀਕੇ ਜਾਂਦੇ ਰਹੇ। ਉਹ ਜੱਜ ਨੇ ਆਖਿਆ ਵੀ ਸਰਕਾਰ ਇਹ ਮਈਅਤ ਸਾੜਦੇ ਨੇ, ਹਾਂ ਅਸੀਂ ਦੱਪਨੇ ਆ, ਅਗਰ ਪਾਣੀ ਪੈ ਕੇ ਮੁਰਦੇ ਚ ਬਵਾਂਡੇ ਦੁਨੀਆ ਬਿਮਾਰ ਹੋ ਜਾਏਗੀ। ਅੱਛਾ, ਉਹ ਜੱਜ ਨੇ ਕਿਹਾ ਵੀ ਨਹੀਂ ਤੁਸੀਂ ਪਾਣੀ ਬੰਦ ਕਰੋ। ਉਹ ਸੱਚੇ ਨੇ, ਤੁਸੀਂ ਸਾੜਦੇ ਹੋ, ਦਬਾਉਂਦੇ ਨੇ, ਤੇ ਉਸ ਦੀ ਪਾਣੀ ਲੰਘਿਆ ਕੋਈ ਪੈਰ ਦੇ ਵਿੱਚ ਪਾਣੀ, ਤੁਸੀਂ ਬਿਮਾਰ ਹੋਗੇ, ਨਾਲ ਬਿਮਾਰ ਹੋ ਜਾਣਗੇ। ਉਹ ਝਗੜਾ ਮੁੱਕ ਗਿਆ ਉੱਥੇ ਉਹਨੇ ਜੀ। ਅੱਛਾ ਅੱਛਾ, ਬਾਬਾ ਜੀ ਤਰੀਕਾ ਤੁਰਕਾ ਕਿੱਥੇ ਭੁਗਤਣ ਜਾਂਦੇ ਹਨ? ਅੰਮ੍ਰਿਤਸਰ। ਅੰਮ੍ਰਿਤਸਰ ਸਿਆਲਕੋਟ। ਅੱਛਾ, ਅੰਮ੍ਰਿਤਸਰ ਜਾਂਦੇ ਹੁੰਦੇ ਸੀ? ਅੰਮ੍ਰਿਤਸਰ ਵੀ ਜਾਣਾ, ਸਿਆਲਕੋਟ ਜਿੱਥੇ ਕੇਸ ਕੀਤਾ। ਤੁਹਾਡੇ ਰਿਸ਼ਤੇਦਾਰ ਬਾਬਾ ਇੱਧਰ ਆਏ ਸਨ ਕਿ ਨਹੀਂ? ਤਾਰੋਂ ਪਾਰ ਹੈ ਸਨ। ਕਿਹੜੀ ਜਗ੍ਹਾ ਤੇ? ਉਹ ਏਰੀਏ ਪਿੰਡ ਰਮਦਾਸ। ਅੱਛਾ ਅੱਛਾ, ਰਮਦਾਸ ਇੱਥੋਂ ਸਾਹਮਣੇ ਹੀ ਹੈ, ਨਾਰਵਾਲ ਤੋਂ ਸਾਹਮਣੇ। ਰਮਦਾਸ ਤੋਂ ਸਾਹਮਣੇ ਰਮਦਾਸ ਤੇ ਮੇਲਾ, ਉਸ ਮੇਲਾ ਵੀ ਛੋਟਾ ਜਿਹਾ ਜਾ ਮੇਲੇ ਕੇ ਜਾਂਦਾ ਨੇ 2 ਵਾਰੀ। ਉੱਥੇ ਗਿਆ ਮੇਲੇ ਤੋਂ? ਸ਼ਾਹ ਵੀ ਜਾਣਾ। ਅੱਛਾ ਬਾਬਾ, ਤੁਰ ਕੇ ਜਾਣਾ ਹੁੰਦਾ? ਤੁਰ ਨਹੀਂ, ਮੇਰਾ ਪਿਓ ਟਾਂਗਾ ਵੀ ਉਹਦਾ ਹੈ ਨਾ। ਅੱਛਾ, ਕੋਲ ਦਾ ਮੇਰੀ ਪਾਰਨੰਗ ਕੇ ਫਿਰ ਮੇਰੀ ਪੈਂਚੀ ਯਾਦ ਆ ਵੀ ਜਾਂਦੀ। ਬਾਬਾ ਤੂੰ ਬਾਰਡਰ ਤੇ ਲੱਗ ਗਈ ਤਕਰੀਬਨ ਨਾ? ਬਾਰਡਰ ਲੱਗ ਗਏ ਤਾਰਾਂ ਵਜੀਆਂ ਅੱਗੇ, ਤਾਰਾਂ ਵਜੀਆਂ ਨਾ, ਤਾਰਾਂ ਵੀ ਲੱਗ ਗਈ ਹੈ। ਹਾਂ ਇਹ ਜਦ ਪਹਿਲੇ ਜੰਗ ਲੱਗੀ ਨਾ, ਪਾੜਾ ਰਾਵੀ ਹੈ ਨਾ। ਅੱਛਾ, ਇਹਦਾ ਪੁੱਲ ਜਿਹੜਾ ਡੇਰੇ ਬਾਬੇ ਨਾਨਕ ਨੂੰ ਜਾਂਦਾ ਹੈ। ਹਾਂ ਉਹ ਪੁੱਲ ਤਾਂ ਤੋੜਦਾ ਹੈ ਪਾਕਿਸਤਾਨੀ ਹੈ। ਅੱਛਾ, ਉਹ ਲੰਘੇ ਬਾਰਡਰ ਇੰਡੀਆ ਹੈ। ਅੱਛਾ, ਉਹਨੇ ਧਮਾਕਾ ਮਾਰ ਕੇ ਬੰਬ ਤੋੜਦਾ, ਬੰਬ ਨਾਲ ਸੁੱਟਿਆ, ਪੁੱਲ ਤੋੜ ਦਿੱਤਾ। ਪੁੱਲ ਤੋੜਦਾ ਡੇਰੇ ਵਾਲਾ? ਡੇਰੇ ਵਾਲਾ। ਅੱਛਾ, ਉਹ ਕਿਥੋਂ ਲੱਗੋਗੇ ਹੁਣ? ਉਹ ਆਇਆ ਨਾ ਉਹ ਫਸ ਕੇ। ਅੱਛਾ ਅੱਛਾ, ਜੰਗ ਦੇ ਵਿੱਚ 2 ਵਾਰੀ ਇਹਨਾਂ ਦਾ ਇਹ ਸ਼ਿਕਸਤ ਹੋਈ ਸਾਡੇ ਕੋਲ। ਅੱਛਾ, ਜਜ਼ਬਾ ਬੜਾ ਸੀ। ਬਾਬਾ ਇੱਥੋਂ ਤੱਕ ਆਈ ਸੀ ਫੌਜ ਉਹਨਾਂ ਦੀ, ਇੰਡੀਆ ਦੀ ਇੱਧਰ ਸਾਡੇ ਆਰਮੀ ਆ ਗਈ ਸੀ? ਨਹੀਂ, ਉਧਰ ਆਈ ਹੈ ਜਸੜਲ। ਗਾਂ ਨਹੀਂ ਆਏ ਜਾਂ ਜਸਟਰਾਂ ਨੇ ਕਬਜ਼ਾ ਨਹੀਂ ਕੀਤਾ ਨਾ, ਇਹਦੇ ਕੀਤਾ ਚੁੰਡੇ ਵਾਲ 600 ਟੈਂਕ ਦਾ ਹਮਲਾ ਆਇਆ ਚੁੰਡੇ ਸਾਕੋਟ ਚਾਰ ਤੇ। ਅੱਛਾ ਬਾਬਾ ਜੀ, ਹੁਣ ਥੋੜੀ ਸਾਨੂੰ ਦੱਸੋ ਕਿ ਜਦੋਂ ਗਏ ਨੇ, ਹਾਂਜੀ ਹਾਂਜੀ, ਹਿੰਦੂ ਤੇ ਸਿੱਖ ਤੋਂ ਤੁਹਾਡੇ ਜਦੋਂ ਗਏ ਨਾ, ਆਹੋ, ਤੇ ਉਹ ਕੀ ਮਾਹੌਲ ਸੀ, ਕਿਵੇਂ ਅੱਗਾ ਲੱਗੀ, ਮਾਰ ਧਾੜ ਕਿਵੇਂ ਹੋਈ? ਥੋੜੀ ਹੋਰ ਸਟੋਰੀ ਸਾਨੂੰ ਸੁਣਾਓ ਥੋੜੀ। ਮੈਂ ਤੁਹਾਨੂੰ ਸਹੀ ਦੱਸਾਂ, ਹਾਂਜੀ, ਜਿਸੇ ਪਾਕਿਸਤਾਨ ਪਹੁੰਚੇ ਨਾ, ਅਸੀਂ ਸਾਰੇ ਸਿੱਖਾਂ ਨੇ ਹਮਲਾ ਕੀਤਾ। ਅੱਛਾ, ਇਹ ਪਿੰਡ ਇਕੱਠੇ ਕਰਕੇ ਬਹਿ ਕੇ ਸਲਾਹ ਕੀਤੀ ਵੀ ਜੇ ਪਾਕਿਸਤਾਨੀ ਚੜ੍ਹਨ, ਮੁਸਲਮਾਨ ਡਗੇ, ਹਿੰਦੂਆਂ ਦੇ। ਅੱਛਾ, ਸਾਡੇ ਲੱਖਾਂ ਮੁੰਡਾ ਹੀ ਉਹ ਸਾਰੇ ਫੌਜ ਚੜੀ। ਸਾਡੇ ਲੋਹਾਰ ਘਰ ਨੇ ਵੀ ਘਰ ਨੇ ਪੰਜੀ। ਅੱਛਾ, ਇਹਨਾਂ ਨਾਲੀਆਂ ਬਣਾਈਆਂ ਬਰੂਦ ਪਾ ਕੇ ਚੱਲਦੇ ਹਨ। ਉਹ ਬੰਦੇ ਜਦੋਂ ਲੋਹਾਰਾ ਕੋ ਬੜਾ ਸਾ ਇਹਨਾਂ ਪਿੰਡ ਖਲਾ ਕਰ ਚੱਲਣੇ ਲੱਗੇ ਫੜੋ ਇਹਨਾਂ ਨੂੰ। ਉਹ ਬੰਦੇ ਚੜ ਕੇ ਆ ਗਏ ਸਾਡੇ ਦੇ, ਹਾਂ ਪਿੰਡ ਦੇ ਸਰਾਜ ਤੇ। ਉਹ ਤਾਂ ਮੁਸਲਮਾਨ ਜੈਸਾ ਪੂਰੀ ਪਿੰਡ ਦੇ। ਅੱਛਾ, ਉੱਥੋਂ ਬੰਦੇ 2 ਜ਼ਖਮੀ ਹੋਏ, ਸਾਡੇ ਪਿੰਡ ਨੂੰ ਇੱਧਰ ਨੂੰ ਆ ਗਏ। ਉਹਨਾਂ ਆਖਿਆ ਸਾਹ ਕੀ ਗੱਲ ਹੈ? ਉਹਨਾਂ ਨਾਰਾ ਤਕਬੀਰ ਅੱਲਾਹ ਅਕਬਰ, ਦੁਕਾਨ ਨੂੰ ਅੱਗ ਲੱਗ ਜਾਂਦੀ। ਉਹ ਮੁੰਡੇ ਆਪਣੇ ਨਾਲ ਪਿਚਕਾਰੀ ਮਾਰਦੇ ਨਾ ਪੈਟਰੋਲ ਦੀ, ਅਗੇ 30 ਲਾਉਂਦੀ ਅੱਗ ਲੱਗ ਜਾਂਦੀ। ਉਹ ਵਾਲਾ ਪਿੰਡ ਕਿਤੇ ਖਾਲੀ ਹੁੰਦੇ ਆ ਟਰੈਕ ਸੀ ਉਹਨਾਂ ਦਾ। ਜਿਵੇਂ ਮੈਂ ਤੁਹਾਡੇ ਪਿੰਡ ਸਰਾਜ ਚ ਮੰਦਿਰ ਨੂੰ, ਮਸਜਿਦ ਨੂੰ ਅੱਗ ਲੱਗੀ ਜਾਂ ਕੋਈ ਘਰਾਂ ਨੂੰ ਇੱਥੇ ਲੱਗੀ ਹੋਈ? ਇੱਥੇ ਪਿੰਡ ਦੀ ਗੱਲ ਕਰਨਾ ਤੁਹਾਡੇ। ਮੈਂ ਪਿੰਡ ਚ ਕੋਈ ਮਕਾਨ ਏਡਾ ਨੁਕਸਾਨ ਨਹੀਂ ਹੋਇਆ। ਮੰਦਿਰ ਦਾ ਬੂਹਾ ਸੜਿਆ ਹੈ, ਇਸ ਮੰਦਿਰ ਦਾ। ਅੱਛਾ, ਉਹ ਫਿਰ
ਲਾਲੀ ਲਗਾ ਉਹ ਪਿੰਡ ਦਾ ਲੋਹਾ ਕਿ ਲਾਮਦੇ ਹਾਂ ਕੋਈ ਲਾਹ ਦੇ ਪਿੰਡ ਜਸਾ ਆ ਜੇ ਤੇ ਚੜ ਕੇ ਵੀਰੋ ਕਰ ਲੋ। ਅੱਛਾ ਅੱਛਾ ਨਾ ਅੰਮ੍ਰਿਤਸਰੀ ਮੁੰਡਿਆਂ ਅੱਛਾ ਉਹਨਾਂ ਕੀਤਾ ਨੁਕਸਾਨ। ਹਾਂਜੀ ਪਿੰਡਾਂ ਨੇ ਰੋਕਿਆ ਨਹੀਂ ਉਹਨਾਂ ਨੂੰ ਬਿਨਾਂ ਨਾ ਪਿੰਡ ਕੋ ਰੁਕਦਾ ਜੇ ਜਸਾ ਚੜਿਆ ਲੋਕ ਫਿਰ ਅੱਗ ਬੁਝਾਈ ਕਿਨੇ ਪਿੰਡਾਂ ਨੇ? ਆ ਪਿੰਡ ਅੱਗੇ ਬਾਜ਼ਾਰ ਤੋਂ ਗਿਆ ਜਦੋਂ। ਅੱਛਾ ਅੱਛਾ ਫਿਰ ਬਾਅਦ ਬਚਾਓ ਹਾਂ ਪਿੰਡ ਦੇ ਸਾਡੇ ਇੱਕ ਸ਼ਦਾਈ ਦੁਕਾਨ ਸੀ ਵਾਲਾ ਉਹਨੂੰ ਮਾਰਿਆ ਇੱਕ ਸਿੱਖ ਸੀ ਉਹ ਵੀ ਸ਼ਦਾਈ ਸੀ ਵਿਚਾਰਾ। ਅੱਛਾ ਉਹਨੇ ਮਾਰੇ ਨੇ ਦੋ ਮਾਰ ਦਿੱਤੇ ਦੋ ਉਹਨੇ ਮਾਰੇ ਜਿਹੜੇ ਚੜੇ ਭਾਈ ਆਏ ਆਹੋ ਜਿਹੜੇ ਆਏ ਸੀ ਜਿਸ ਨਾਲ ਗੱਲ ਕਰ ਪਿੰਡ ਵਾਲੇ ਪਿੰਡ ਕੇ ਨਾ ਮਾਰਿਆ ਨਾ ਸਾਨੂੰ ਕਿਹਾ ਮਾਰਿਆ। ਬਾਬਾ ਜੀ ਅਕਸਰ ਪਿੰਡਾਂ ਦੇ ਆਪਸ ਵਿੱਚ ਪਿਆਰ ਸੀ ਆਪਸ ਵਿੱਚ ਦੂਰ ਦੇ ਲਾਮ ਦੇ ਹੁੰਦੇ ਹਨ ਇਹ ਉਧਰ ਵੀ ਇੰਜ ਕਰਦੇ ਹਨ ਉਧਰ ਹੀ ਲੋਕਾਂ ਦਾ ਆਪੇ ਪਿਆਰ ਸੀ। ਤੇ ਪਿੰਡ ਵਾਸਤੇ ਪਿੰਡ ਵਾਲੇ ਤਾਂ ਨਹੀਂ ਨਾ ਕਰਦੇ ਏਡੀ ਛੇਤੀ ਤੇ ਲਾਮ ਦੇ ਆਣ ਕੇ ਪੈਂਦੇ ਹਨ ਨਾ ਉਧਰ ਹੀ ਮੁਸਲਮਾਨਾਂ ਜਿਹੜੇ ਪੈਂਦੇ ਹਨ ਲਾਮ ਦੇ ਆਣ ਕੇ ਪਿੰਡਾਂ ਦੇ ਪੈਂਦੇ ਹਨ। ਉਹ ਹਾਂਜੀ ਕੀ ਕਹਿਣ ਲੱਗੇ? ਇਹ ਮੈਂ ਕਹਿਣ ਲੱਗਾ ਵੀ ਜੇ ਸਾਡਾ ਪਿੰਡ ਨਾ ਇਹ ਮਿਸਾਲ ਇਤਫਾਕ ਪਿਆ ਬੜਾ ਉਹ ਜਿਹੜੇ ਖੱਤਰੀ ਦੇ ਬਾਹਮਣ ਸਨ ਉਹਦੇ ਮਹਾਰਾਜ ਲੜਾ ਛਟਾਕੀ ਮਾਰ ਦੇਣੀ ਹੈ ਬੜੇ ਸੁਲਝੇ ਪੜੇ ਲੈ ਕੇ ਬੜੇ ਪੜੇ ਮੁਸਲਮਾਨ ਮੁੰਡੇ ਪੜੇ ਪਾਕਿਸਤਾਨ ਤੋਂ ਪਹਿਲੇ ਸਹੀ ਇਹ ਪਿੰਡ ਨਹੀਂ ਪੜੇ ਜਹਾਲੀਅਤ ਦਾ ਜ਼ਮਾਨਾ ਹੈ ਸਾਡੇ ਪੜੇ ਲਿਖੇ ਸਨ ਲੋਕ। ਅੱਛਾ ਬਾਬਾ ਜੀ ਇਹ ਆਪਣੇ ਮੰਦਰਾਂ ਵਿੱਚ ਦੀਵਾਲੀਆਂ ਹੋਲੀਆਂ ਮਨਾਉਂਦੇ ਹੁੰਦੇ ਹਨ ਕੀ ਕੀ ਕਰਦੇ ਨੇ ਦੱਸੋ ਥੋੜੇ ਕੀ ਕਰਦੇ? ਇਹ ਅਸੀਂ ਮਸਜਿਦ ਜਾ ਕੇ ਬਰਦ ਕਰਨੇ ਆ ਨਾ ਸ਼ਿਵਰਾਤ ਵੀ ਮਨਾਉਂਦੇ ਆ ਹੋਰ ਵੀ ਜਿਹੜੀ ਚੀਜ਼ਾਂ ਇਹ ਕੀ ਕਰਦੇ ਹੁੰਦੇ? ਇਹ ਜਦੋਂ ਦਸਹਰਾ ਕਰਦੇ ਹਨ ਨਾ ਦਸਹਰਾ ਅੱਛਾ ਗੋਤੇ ਜਾ ਕੇ ਅੱਛਾ ਅੱਛਾ ਉਹ ਸਾਡਾ ਜਿਹੜਾ ਮੁੰਡਾ ਸੀ ਯਾਰ ਸ਼ੋਰੀ ਉਹ ਸੀਤਾ ਬਣਾਉਂਦੇ ਨੇ ਇਹਨਾਂ ਸੀਤਾ ਅੱਛਾ ਹਨੂਮਾਨ ਦੇ ਚੋਂ ਕਰ ਰਹੇ ਅੱਛਾ ਅੱਛਾ ਤੇਰਾ ਬੇਲੀ ਸੋਨ ਬਣਾਉਂਦੇ ਨੇ? ਹਾਂ ਅੱਛਾ ਛੋਟਾ ਹੀ ਨਾ ਤੇ ਉੱਥੇ ਜਾ ਕੇ ਜਿਆਦਾ ਦਸਹਰਾ ਆਂਦੇ ਬਣੇ ਦਸਹਰਾ ਕੱਢਿਆ ਤੇ ਪਿੰਡ ਨਹੀਂ ਇੰਨਾ ਕੋਈ ਤੇ ਹੋਲੀ ਨਹੀਂ ਉਹ ਰੰਗ ਰੁੰਗ ਛੋੜਦੇ ਹੁੰਦੇ ਆਹ ਸੁਣਦੇ ਹਨ ਜਿਆਦਾ ਹੋਲੀ ਮਨਾਉਂਦੇ ਹੁੰਦੇ ਆਪੇ ਮਨਾਉਂਦੇ ਹਨ ਬਸ ਆਪੇ ਮੁੰਡੇ ਜਿਹੜੇ ਯਾਰ ਦੋਸਤ ਹਨ ਮੁਸਲਮਾਨ ਦੇ ਉਹ ਹੀ ਨਾਲ ਰੋਜ਼ ਜਾਂਦੇ ਹਨ ਤੇ ਲੋਹੜੀ ਆਹ ਲੋਹੜੀ ਵੀ ਕਰਦੇ ਹਨ ਉਹ ਆਪਣੇ ਘਰਾਂ 'ਚ ਉਹ ਅੱਛਾ ਅੱਛਾ ਦਾਣੇ ਭੁੰਨਣੇ ਤੇ ਗੁੜ ਪਾਉਣਾ ਵੀ ਬਾਬਾ ਇਹਨਾਂ ਦੀਆਂ ਜਦੋਂ ਇਹਨਾਂ ਦਾ ਕੋਈ ਮਰਦਾ ਸੀ ਤੇ ਉਹਨੂੰ ਸੰਸਕਾਰ ਕਰਦੇ ਸੀ ਯਾਨੀ ਉਹਨੂੰ ਲੂੰਦੇ ਸਨ ਮੁਰਦਿਆਂ ਨੂੰ ਉਹ ਕਿੱਥੇ ਸਾੜਦੇ ਕਿੱਥੇ ਸਨ? ਉਹ ਇੱਧਰ ਮੜੀਆਂ ਇਹਨਾਂ ਦੀਆਂ ਜਿਹੜੀਆਂ ਹੁੰਦੀਆਂ ਇੱਧਰ ਸਾਡੇ ਐਸੇ ਜਾਏ ਸੁਬੇਦਾਰਾਂ ਦਾ ਖੂਹ ਡੇਰਾ ਉੱਥੇ ਮੜੀਆਂ ਹਨ ਉੱਥੇ ਮੜੀਆਂ ਅੱਛਾ ਅੱਛਾ ਉੱਥੇ ਸਾੜਦੇ ਸਨ ਸ਼ਮਸ਼ਾਨ ਘਾਟ ਸੀ ਮੈਂ ਵੇਖਿਆ ਉਹ ਬਤਾ ਸ਼ੁਕਰੀ ਕਰ ਰਿਹਾ ਪਹਿਲਾਂ ਲੋਹਾਰ ਮੁੰਡਾ ਆਖਲੇ ਮੇਰੇ ਜੀ ਕਿਲਾ ਠੋਕਿਆ ਕੋਈ ਔਰ ਮੈਂ ਜਾਣਾ ਤਾਂ ਬੈਠਾ ਨਾ ਤਾਂ ਮੈਂ ਆ ਗਿਆ ਥਲੇ ਉਤਰ ਕੇ ਕਿਲਾ ਠੋਕੇ ਉਹ ਤਾਂ ਮੈਂ ਠੋਕ ਗਿਆ ਵਿੱਚ ਹੀ ਉਹ ਜੋ ਉੱਠਿਆ ਮੈਂ ਮਰ ਗਿਆ ਮੈਨੂੰ ਕਿ ਯਾਰ ਫੜ ਲੈ ਉਹ ਬੰਦੇ ਨਾਲ ਰਹਿ ਗਿਆ ਕਿਲਾ ਉਹਦੀ ਚਾਦਰ ਠੁਕਿਆ ਤਾਂ ਮੇਰੇ ਲੱਕ ਬੰਦਾ ਹੈ ਮੁਝ ਕਿਲਾ ਠੋਕ ਗਿਆ ਉਹ ਡਰ ਗਿਆ ਤੇ ਮੈਨੂੰ ਫੜ ਲਿਆ ਗਿਆ। ਅੱਛਾ ਬਾਬਾ ਜੀ ਉਹ ਸਾਰੇ ਰਲ ਇਕੱਠੇ ਵਸਦੇ ਸੋ ਵੰਡ ਤੋਂ ਪਹਿਲਾਂ ਉਹ ਟਾਈਮ ਸਹੀ ਹੁੰਦਾ ਸੀ ਕਿ ਹੁਣ ਵਾਲਾ ਟਾਈਮ ਸਹੀ ਸਾਰੇ ਧਰਮ ਇਕੱਠੇ ਸਨ ਮੁਸਲਮਾਨ ਹਿੰਦੂ ਸਿੱਖ ਈਸਾਈ ਸਭ ਇਕੱਠੇ ਵਸਦੇ ਹੁੰਦੇ ਹੁਣ ਜਿਹੜਾ ਜ਼ਮਾਨਾ ਹੁੰਦਾ ਆਇਆ ਮੇਰਾ ਬੇਟਾ ਉਹ ਤੇ ਆਪਣੀ ਧੀ ਜਿਹੜੀ ਉਹ ਆਪਣੀ ਧੀ ਹੈ ਕੋਈ ਮੇਰੀ ਭੈਣ ਜਿਹੜੀ ਆਪਣੀ ਭੈਣ ਹੈ ਆਪਣੀ ਮਾਂ ਉਹਨੂੰ ਵੇਖ ਜਾਈ ਇੱਦਾਂ ਦਾ ਕੋਈ ਗੱਲ ਨਹੀਂ ਉਹ ਪਿੰਡ ਦਾ ਜਵਾਈ ਸਾਡੇ ਪਿੰਡ ਦਾ ਜਵਾਈ ਹਿੰਦੂ ਹੈ ਮੁਸਲਮਾਨ ਹੈ ਜਿਹੜਾ ਮੇਰੀ ਧਰਮ ਦਾ ਜੋ ਆਖਰੇ ਜਵਾਈ ਪਿੰਡ ਦਾ ਹੁਣ ਨਹੀਂ ਹੁਣ ਮੇਰਾ ਜਵਾਈ ਮੇਰਾ ਹੀ ਵੱਡੀ ਗਿਆ ਚਲੋ ਬਜ਼ੁਰਗੋ ਤੁਹਾਡੀ ਬੜੀ ਮਿਹਰਬਾਨੀ। ਅੱਛਾ ਜੀ ਸਦਵਾ ਜਾਓਗੇ ਤੇ ਉੱਥੇ ਵੀ ਬੰਦੇ ਬਥੇਰੇ ਬਰਾਦ ਜਾਣੇ ਠੀਕ ਹੈ ਠੀਕ ਇੱਥੇ ਮੇਰੇ ਹਿਸਾਬ ਨਾਲ ਮੇਰੇ ਉਮਰ ਦਾ ਚੱਲਣ ਦੇ ਕੋਈ ਬੰਦਾ ਨਹੀਂ ਹੈਗਾ ਮੇਰੀ ਉਮਰ ਪਤਾ ਨਹੀਂ 90 ਹੋ ਗਈ ਹੈ। ਅੱਛਾ ਬਾਬਾ ਮੰਦਿਰ ਦੇ ਨਾਲ ਪੁਰਾਣੀ ਦੁਕਾਨ ਹੋਰ ਕੋਈ ਘਰ ਪੁਰਾਣੇ ਖਲੋਤੇ ਨੇ ਇੱਥੇ ਪਿੰਡ 'ਚ ਹੋਰ ਵੀ ਕੋਈ ਹੈ ਕੋਈ ਇਮਾਰਤ? ਮੰਦਿਰ ਦੇ ਨਾਲ ਕੋਈ ਇਮਾਰਤ ਨਹੀਂ ਕਿਉਂਕਿ ਪਿੰਡ ਪੂਰੇ ਸਰਾਜ ਪੂਰੇ ਪਿੰਡ 'ਚ ਕੋਈ ਚਬਾਰਾ ਕੋਈ ਪੁਰਾਣੀ ਸ਼ਾਇ ਹੈ ਚਬਾਰੇ ਹੈ ਨੇ ਉਹ ਪੁਰਾਣੇ ਵਾਲੇ ਉਹ ਮੁੰਡਾ ਬਹੁਤ ਹੋ ਗਿਆ ਉਹਦਾ ਮਕਾਨ ਉਹ ਵੀ ਸਿੱਖਾਂ ਦਾ ਉਹ ਵੀ ਮਕਾਨ ਪੱਕਾ ਹੈ। ਅੱਛਾ ਜਿਹੜਾ ਹੈ ਨਾ ਉਹਦਾ ਮਾਹੌਲ ਉਹ ਕੋਈ ਹੋਰ ਸੀ ਹੁਣ ਮਾਹੌਲ ਹੋਰ ਹੈ। ਹਾਂਜੀ ਉਹ ਜਿੱਥੇ ਕੱਚੇ ਗਾਂ ਕੋਠੇ ਉਹਦੇ ਥਾਂ ਜਿਹੜੇ ਵਧੇ ਕੱਪਰ ਸਾਰੇ ਸਾਥ ਛਤਰੀਤ ਕਰਤੇ ਉਹ ਸਾਡਾ ਸਰਾਜ ਦਾ ਅੱਡਾ ਇੱਕ ਹੋ ਗਿਆ ਸਾਡਾ ਅੱਡਾ ਇੱਥੇ ਇਹਨਾਂ ਦੇ ਲਿਆ ਮੇਰਾ ਇੱਥੇ ਵਾਲਾ ਜਿਹੜਾ ਅੱਡਾ ਨਾ
ਉੱਥੇ ਹੋਰ ਵੀ ਨੁਕਰੇ ਬੜੀਆਂ ਇਹਨਾਂ ਦੀਆਂ ਇਹਨੂੰ ਆਂਦੇ ਲਿਆਂਦੀ ਦਾ ਮੈਰਾ। ਅੱਛਾ ਅੱਛਾ। ਇੱਥੇ ਅਮੀ ਸ਼ਾਹ ਧਿਆਣਾ ਹੋਇਆ ਕਿ ਅਮੀ ਸ਼ਾਹ ਉਹਨੇ ਉਹ ਖੂਹੀ ਲਵਾਈ ਸੀ ਉੱਥੇ। ਅੱਛਾ ਅੱਛਾ। ਹਿੰਦੂ ਸੀ ਕੋਈ? ਹਿੰਦੂ। ਅੱਛਾ। ਅਮੀ ਸ਼ਾਹ ਜਿੱਥੇ ਸਾਡੀ ਕਬਰਾਂ ਨੇ ਉਹਨਾਂ ਮੁਸਲਮਾਨ ਉੱਧਰ ਉਹ ਮਹੱਲੇ ਦੀ ਆ ਉੱਥੇ ਉਹ ਖੂਹੀ ਲਵਾਈ ਸੀ ਉਹਨੇ। ਅੱਛਾ ਅੱਛਾ। ਉਹਨੇ ਮੋਟਰ ਲੱਗ ਗਈ। ਚਲੋ ਬਾਬਾ ਜੀ ਬੜੀ ਮਿਹਰਬਾਨੀ। ਨਾਜ਼ਰੀਨ ਮਿਲਨੇ ਇੱਕ ਨਵੀਂ ਵੀਡੀਓ ਨਾਲ ਹੋਰ ਕਿਸੇ ਪਿੰਡ ਸਾਨੂੰ ਦੇ ਇਜਾਜ਼ਤ ਰੱਬ ਰੱਖੇ।